सामने बंदा बैठा है एक कड़ाच टीके लाउंदा ही दिहाड़ी दी 8 भर टिकड़े का खालसा वाहिगुरू जी की फतेह। ਇਹ ਭਰਾ ਸਾਡੇ ਨੇ ਅੰਮ੍ਰਿਤਪਾਲ ਸਿੰਘ ਵੀਰ ਦੇ ਸੱਦੇ ਤੇ 30 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਤੁਹਾਡੇ ਨਾਲ ਹੀ ਇਹ ਪੇਸ਼ ਹੋਇਆ ਵੀਰ। होया ਠੀਕ ਹੈ, ਇਹ ਵੀਰ ਘੱਟੋ ਘੱਟ 5-6 ਟੀਕੇ ਲਾਉਂਦਾ ਸੀਗਾ ਚਿੱਟੇ ਦੇ। भाई किने लाउना थे 4-5 ਲਾਈ ਦੇ ਦਿਹਾੜੀ ਦੇ 4-5 ਟੀਕੇ ਲਾਉਂਦਾ ਸੀਗਾ ਤੇ 30 ਤਰੀਕ ਦਾ ਇਹਨੇ ਵੀਰ ਨੇ ਨਸ਼ਾ ਨਹੀਂ ਗਾ ਕੋਈ ਵੀ ਕੀਤਾਗਾ। 30 ਤਰੀਕ ਦਾ 30 ਤਰੀਕ ਦਾ ਕੋਈ ਨਸ਼ਾ ਨਹੀਂ। ਹਰ ਰੋਜ਼ ਅੰਮ੍ਰਿਤਪਾਲ ਵੀਰ ਕੋਲੇ ਅੱਜ ਘਰੇ ਆਪਾਂ ਅੰਮ੍ਰਿਤਪਾਲ ਵੀਰ ਦੇ ਬੈਠੇ ਆ। ਸੰਗਤ ਨੂੰ ਇਹ ਵੀ ਦੱਸ ਦਈਏ ਵੀ ਅੰਮ੍ਰਿਤਪਾਲ ਵੀਰ ਦੇ ਘਰੇ ਬੈਠੇ ਆ। ਇਹ ਅੰਮ੍ਰਿਤਪਾਲ ਵੀਰ ਦੇ ਘਰੇ ਬੈਠੇ ਆ ਬਾਈ ਦੀ ਕੋਠੀ ਦੇ ਵਿੱਚ ਤੇ ਹਿਸਾਬ ਲਾ ਲਓ ਕਿ ਇੱਥੇ ਬਾਈ ਦੇ ਕੋਲੇ ਜਿਹੜਾ ਆਉਂਦਾ ਇਹ ਦੱਸੋ ਇੱਕ ਬੰਦਾ 4-5 ਹਜ਼ਾਰ ਦਾ ਚਿੱਟਾ ਸਮੈਕ ਕਰਕੀਨ ਜਿਹਨੂੰ ਆਂਦੇ ਉਹ ਪੀਂਦੇ ਸੀ ਜੀ ਜੀ। ਤੇ ਦੱਸੋ ਅੱਜ ਉਹ ਬੰਦਾ ਨਸ਼ਾ ਛੱਡ ਕੇ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਿਆ ਤੇ ਫਿਰ ਦੱਸੋ ਅੰਮ੍ਰਿਤਪਾਲੇ ਇਹਨੂੰ ਪੀਣਾ ਚਾਹੀਦਾ ਸੀ ਕਿ ਜੇ ਪੀਂਦਾ ਹੁੰਦਾ ਉਹਨੂੰ ਇਹਨੇ ਮਰ ਜਾਣਾ ਸੀ। ਫਿਰ ਅਸੀਂ ਇਹਦਾ ਹਰੇਕ ਗੱਲੋਂ ਸਾਥ ਦਿੰਨੇ ਆ ਵੀ ਜਾਣੀ ਕਿ ਵੀ ਇੱਥੇ ਜਿਹੜਾ ਅੰਮ੍ਰਿਤਪਾਲ ਵੀਰ ਵੱਲੋਂ ਇਹਦਾ ਦਵਾਈ ਬੂਟੀ ਦਾ ਵੀ ਪੂਰਾ ਪ੍ਰਬੰਧ ਹੈ ਇੱਥੇ। ਤੇ ਉੱਥੇ ਗੁਰੂ ਘਰ ਦੇ ਵਿੱਚ ਹੋਰ ਵੀ ਨੌਜਵਾਨ ਇਹੋ ਜਿਹੇ ਹੋਰ ਵੀ ਵੀਰ ਭਰਾ ਹੈਗੇ 14-15 ਨੇ ਜਿਹੜੇ ਉੱਥੇ ਗੁਰੂ ਘਰ ਦੇ ਵਿੱਚ ਜਿਹੜੇ ਉਹ ਸੈਕਟ ਨੇ ਥੋੜੇ ਉਹਨਾਂ ਨੂੰ ਤਕਲੀਫ ਹੈ ਉਹਨਾਂ ਦੀਆਂ ਉੱਥੇ ਲੱਤਾਂ ਮਲੀ ਆਉਂਦੇ। ਇਹ ਵੀਰ ਦੇ ਇੱਕ ਜੋਧਾ ਉਧਰ ਹੈ ਤੇ ਅਸੀਂ ਉਹਨੂੰ ਸੈੱਟ ਕਰਕੇ ਤੋੜਤਾ। ਹੁਣ ਇਹਨੂੰ 5 ਬੰਦਿਆਂ ਦੀ ਡਿਊਟੀ ਲੱਗੀ ਜਿੰਨਾ ਲੱਤਾਂ ਹੀ ਇਹਨਾਂ ਦੀਆਂ ਮਲਦੀਆਂ। ਸਾਡੇ ਭਰਾ ਅੰਮ੍ਰਿਤਪਾਲ ਭਾਈ ਨੇ ਆਖਿਆ ਹੈ ਕਿ ਜਿਹੜੇ ਕੋਈ ਤਕਲੀਫ ਹੈ ਉਹਨਾਂ ਦਾ ਮਲੋ ਤੇ ਉਹਨਾਂ ਦਾ ਹੌਸਲਾ ਵਧਾਓ, ਉਹਨਾਂ ਨੂੰ ਮਿਹਨੇ ਨਾ ਮਾਰੋ ਕਿ ਤੁਸੀਂ ਨਸ਼ਾ ਖਾਂਦੇ ਸੀਗੇ। ਇਹ ਕੋਈ ਯਾਰ ਇਹ ਆਪਣੇ ਦੋਸ਼ੀ ਨਹੀਂ ਸੀਗੇ। ਜੇ ਕਿਤੇ ਮਾੜਾ ਟਾਈਮ ਆ ਗਿਆ ਪੰਜਾਬ ਦੇ ਵਿੱਚ ਇਹਨਾਂ ਨੇ ਨਸ਼ਾ ਵੰਡਿਆ ਇਹ ਤੇ ਸਾਡਾ ਕੋਈ ਮਾੜਾ ਕਰਮ ਸੀਗਾ ਇਹਨਾਂ ਨੇ ਭਰਾਵਾਂ ਨੇ ਕੀਤਾਗਾ ਤੇ ਅੱਜ ਸਾਡਾ ਸਾਥ ਦੇਣ ਦਾ ਹੱਕ ਹੈ ਇਹਨਾਂ ਦਾ। ਤੇ ਇਸੇ ਕਰਕੇ ਇਹ ਵੀਰ ਅਸੀਂ ਆਪਦੇ ਗੁਰਸਿੱਖ ਭਰਾ ਦੀ ਮਦਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੀਰਾਂ ਭਰਾਵਾਂ ਨੂੰ ਸਾਡੀ ਬੇਨਤੀ ਹੈ ਉਹਨਾਂ ਮੂਹਰੇ ਹੱਥ ਜੋੜ ਕੇ ਵੀ ਭਰਾਵੋ ਨਸ਼ਾ ਛੱਡੋ, ਇਹ ਕੋੜ ਵੱਢ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸੱਚੇ ਪਾਤਸ਼ਾਹ ਦੇ ਲੜ ਲੱਗੋ, ਚਰਨਾਂ 'ਚ ਆਪਦੇ ਗੁਰੂ ਦੇ ਸੀਸ ਧਰਗੇ ਤੇ ਇਸ ਪੰਜਾਬ ਨੂੰ ਉੱਜੜਦੇ ਪੰਜਾਬ ਨੂੰ ਜਿਹੜਾ ਉੜਤਾ ਪੰਜਾਬ ਕਹਿੰਦੇ ਸੀਗੇ ਅਸੀਂ ਅਸਲੀ ਉੜਦਾ ਪੰਜਾਬ ਜਿਹੜਾ ਗੁਰੂ ਦਾ ਖਾਲਸਾ ਜਿਹੜਾ ਬਾਜ ਰੂਪ ਆ ਉਸ ਰੂਪ ਦੇ ਵਿੱਚ ਆਈਏ ਤੇ ਚੜ੍ਹਦੀ ਕਲਾ ਖਾਲਸੇ ਪੰਥ ਦੀ ਹੋਵੇ। ਇਹ ਉਹ ਜਿਹੜੇ ਬੰਦੇ ਅੱਜ ਅੰਮ੍ਰਿਤਪਾਲ ਨੂੰ ਗਾਲਾਂ ਕੱਢਦੇ ਚੰਗਾ ਮਾੜਾ ਬੋਲਦੇ ਉਹਨਾਂ ਦੇ ਮੂੰਹ ਤੇ ਅੱਜ ਇਹ ਚਪੇਟ ਤੇ ਆਪਾਂ ਜਿਹਦੀ ਲੱਤਾਂ ਮਲਨੇ ਉਹ ਆਦੇ ਮੂੰਹ ਵੀ ਦੱਸੇ ਨਾ। ਬਿਲਕੁਲ ਦੱਸ ਬਾਈ ਤੂੰ ਦੱਸ ਬੋਲ ਕੇ ਕੈਮਰੇ ਦੇ ਮੁੰਡਿਆ ਕੈਮਰਾ ਲਾ ਤੂੰ ਦੱਸ ਬੋਲ ਕੇ ਕਿ ਤੂੰ ਕਿਹੜਾ ਨਸ਼ਾ ਕਰਨਾ ਤੇ ਕਿੰਨੀ ਤੇਰੀ ਉਮਰ ਹੈ ਸਾਰੀ ਗੱਲ ਦੱਸ। भाई मेरी उम्र 42 साल हो गई है 42 साल 42 साल उम्र हो गई है। नशा मैं किसी तरह का कोई नहीं छड़ता ही। मैं एक चिट्टा हेरोइन कोकीन मिल जे आइस मिल जे सारा कुछ ही खांदा पींदा रहा। ਟੀਕੇ ਲਾਉਂਦਾ ਸੀ ਟੀਕੇ ਗੱਡਦਾ ਸੀ ਟੀਕੇ ਸਿੱਧੇ ਕੜੇਚ ਟੀਕੇ ਨਸ਼ਾ ਤਗੜੇ ਤੋਂ ਤਗੜਾ ਕਰਦਾ ਏ ਮਾੜਾ ਨਸ਼ਾ ਨਹੀਂ ਕੀਤਾ ਕਦੀ ਜਿਹੜੇ ਵੀਰ ਨੇ ਨਸ਼ਾ ਛੱਡਿਆ ਉਹਦੇ ਤੋਂ ਪੁੱਛਣੇ ਤੂੰ ਕਿਹੜਾ ਨਸ਼ਾ ਕਰਨਾ ਸੀ ਵੀਰ ਕਿਹੜਾ ਨਸ਼ਾ ਕਰਨਾ ਸੀ ਉੱਚੀ ਬੋਲ ਕੇ ਦੱਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਉਮਰ ਹੋ ਗਈ 42 ਸਾਲ। ਹਾਂਜੀ ਛੱਡ ਦੇ ਹੁਣ ਕਿਹੜਾ ਨਸ਼ਾ ਕਰਨਾ ਸੀ ਤੂੰ? ਨਸ਼ਾ ਬਾਈ ਸਮੈਕ ਚਿੱਟਾ ਹੈਰੋਇਨ ਆਈਸ ਕੋਕੀਨ ਸਾਰਾ ਕੁਝ ਹੀ ਖਾਂਦਾ ਪੀਂਦਾ ਸੀਗਾ ਤੇ ਬਾਈ ਟੀਕੇ ਲਾਉਣਾ ਸੀ ਟੀਕੇ ਵੀ ਲਾਂਦਾ ਸੀਗਾ ਜੀ। ਟੀਕੇ ਚਿੱਟੇ ਦੇ ਲਾਂਦਾ ਸੀਗਾ। ਤੇ ਪਹਿਲਾਂ ਤਾਂ ਸ਼ੁਰੂ ਨੋਰਫੀਨ ਤੋਂ ਹੋਇਆ ਸੀਗਾ ਤੇ ਨੋਰਫੀਨ ਤੋਂ ਬਾਅਦ ਨੋਰਫੀਨ ਬੰਦ ਹੋ ਗਏ ਉਸ ਤੋਂ ਬਾਅਦ ਫਿਰ ਚਿੱਟੇ ਦੇ ਲਾਉਣ ਲੱਗ ਗਏ। ਹੁਣ ਤੇ ਵਿੱਚੇ ਕੋਕੀਨ ਵੀ ਚੱਲ ਜਾਂਦੀ ਸੀਗੀ ਆਈਸ ਵੀ ਚੱਲ ਜਾਂਦੀ ਸੀਗੀ। ਇੱਥੇ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੱਦੇ ਤੇ ਆਏ ਆ। ਨਹੀਂ ਤੁਸੀਂ ਇਹਦੇ ਵਿਚਾਰ ਕਹਿੰਦੇ ਸੁਣਦੇ ਸਾਂ ਇਹਨਾਂ ਦੇ ਵਿਚਾਰ ਸੁਣੇ ਫੇਸਬੁੱਕ ਤੇ ਤੇ ਬਸ ਖਿੱਚ ਪਈ ਤੇ ਬਸ ਘਰਦਿਆਂ ਨੇ ਤਾਂ ਰੋਕਿਆ ਸੀਗਾ ਵੀ ਨਹੀਂ ਜਾਣਾਗਾ ਪਰ ਨਹੀਂ ਰੁਕਿਆ ਗਿਆ ਵੀ ਜਾਣਾ ਤਾਂ ਜਾਣਾ ਹੀ ਹੈ ਬਸ। ਹੁਣ ਤੁਸੀਂ ਮੰਨ ਲਓ ਕਿ ਇੱਥੇ ਪੱਕਾ? ਹਾਂਜੀ ਪੱਕਾ। ਹੁਣ ਬਾਬਾ ਤਿਆਗ ਕੇ ਆਇਆ ਘਰ ਬਾਰ ਸਾਰਾ ਕੁਛ। ਕਿੰਨੇ ਦਿਨ ਹੋ ਗਏ ਨੇ? ਮੈਨੂੰ ਇਹ 10 ਦਿਨ ਹੋ ਗਿਆ ਜੀ।
ਮੰਨ ਲਓ ਤੁਸੀਂ ਘਰੇ ਨਹੀਂ ਜਾਣਾ, ਨਹੀਂ ਜਾਣਾਗਾ ਜੀ। ਮੁੰਡਾ ਤੁਹਾਡਾ ਵੀ ਮੰਨ ਲਓ ਵਿਆਹੁਣ ਵਾਲਾ ਇੱਕ ਹਿਸਾਬ ਦਾ ਵੱਡਾ ਹੈ, ਹਾਂਜੀ ਤੁਸੀਂ ਘਰੇ ਨਹੀਂ ਜਾਣਾ, ਹਾਂਜੀ। ਤੇ ਜਿਹੜੇ ਲੋਕ ਅੰਮ੍ਰਿਤਪਾਲ ਨੂੰ ਕਹਿੰਦੇ ਨੇ ਕਿ ਲੋਕਾਂ ਨੂੰ ਮਰਵਾਏਗਾ, ਪੰਜਾਬ ਉੱਜੜ ਜਾਏਗਾ, ਲੋਕਾਂ ਦੇ ਪੁੱਤ ਮਰਦੇ ਪੈਣੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਜਿਹੜੇ ਨਸ਼ਾ ਕਰਕੇ ਮਰਨ ਦੇ ਨੇ ਉਹ ਸਹੀ ਹੈ। ਇੱਥੇ ਤਾਂ ਸਗੋਂ ਆ ਕੇ ਬਚ ਗਏ ਆ, ਬਚ ਗਿਆ, ਮੇਰੇ ਨਾਲ ਦੇ ਹੋਰ 15-20 ਮੁੰਡੇ ਨੇ ਜਿਹੜੇ ਬਚ ਗਏ ਨੇ, ਬਚ ਗਏ ਆ, ਜਿਹੜੇ ਨਸ਼ਾ ਕਰਦੇ ਸੀਗੇ ਤੇ ਆ ਕੇ ਇਸ ਟਾਈਮ ਬਚ ਗਏ ਨੇ, ਬਚ ਗਏ। ਤੇ ਬਹੁਤ ਭਰਾਓ ਆ ਵੇਖ ਮੌਕੇ ਤੇ ਗੱਲ ਏ ਕਿ ਵੀਰ ਇਹ ਫਿਰ ਬਹੁਤ ਵੱਡੀ ਮੰਨ ਲਓ ਕਿ ਜਿਹੜੇ ਲੋਕਾਂ ਦੇ ਅੰਮ੍ਰਿਤਪਾਲ ਲੋਕਾਂ ਦੇ ਪੁੱਤ ਮਰਵਾਏਗਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਮੈਂ ਨਾ ਯਾਰ ਇਹੋ ਜੀ ਜ਼ਿੰਦਗੀ 'ਚ ਜੇ ਅਸੀਂ ਤਾਂ ਜਿਉਂਦਿਆਂ 'ਚ ਗਿਣਦੇ ਹੀ ਨਹੀਂ ਸੀ ਭਰਾਵਾ ਆਪਦੇ ਆਪ ਨੂੰ। ਹੁਣ ਮੈਂ ਕਿਹੜਾ ਮੈਂ ਲੋਕੀ ਉਂਝ ਸੁਣਦੇ ਸੀ ਤੇ ਬਾਈ ਜੀ ਅਸੀਂ ਗੁਰੂ ਦੇ ਲੜ ਨਹੀਂ ਸਾਂ ਲੱਗੇ, ਸਾਡੇ ਤੇ ਵੀ 3600 ਵੈਲ ਸੀ, ਸਾਨੂੰ ਮੰਨ ਲਓ ਕਿ ਅਸੀਂ ਵੀ ਮਾੜੇ ਹੀ ਸਾਂ, ਮਾੜੇ ਸੀ ਬਾਈ ਯਾਰ, ਜਿਉਣਾ ਹੀ ਅਸਲ ਹੋਣਾ ਆ। ਤੇ ਜੇ ਇਸ ਗੁਰੂ ਦੇ ਚਰਨਾਂ 'ਚ ਅਸੀਂ ਅੱਜ ਮਰ ਜਾਾਂਗੇ, ਇਸ ਪੰਜਾਬ ਦੀ ਖਾਤਰ ਮਰ ਜਾਾਂਗੇ, ਤੇ ਅਸੀਂ ਤਾਂ ਲੱਖਾਂ ਵਾਰੀ ਜਨਮ ਲਈਏ ਤਾਂ ਵੀ ਯਾਰ ਇਸ ਗੁਰੂ ਦਾ ਦੇਣ ਨਹੀਂ ਦੇ ਸਕਦੇ, ਤੇ ਅਸੀਂ ਤਾਂ ਮਰਨਾ ਚਾਹਾਂਗੇ ਇੱਥੇ ਬਾਈ। ਤੇ ਮੈਂ ਨਾ ਜਿਹੜਾ ਜਦੋਂ ਕੋਈ ਬੰਦੇ ਨੂੰ ਕਿਤੇ ਮੂੰਹ ਨਹੀਂ ਲਾਉਂਦਾ ਸੀਗਾ, ਉਦੋਂ ਬਾਅਦ ਮਰਿਆ ਕੀ ਹੁੰਦਾਗਾ। ਹੁਣ ਸਾਰੀ ਦੁਨੀਆ ਇੱਜ਼ਤ ਕਰਦੀ ਹੈ। ਆ ਵੇਖ ਲਾ ਕਿ ਪੱਟ ਤੇ ਮੋਰਨੀ ਉਰੋਂ ਕਿੱਡੀ ਤਗੜੀ ਹੋਵੇਗੀ, ਇਹ ਗੋਡੇ ਕੋਲੇ ਪੜ ਗਈ ਏ ਵੇ ਇੱਕ ਹਿਸਾਬ ਦੀ, ਟੀਕੇ ਲਾ ਕੇ ਪਹਿਲ ਸੁੱਕ ਕੇ ਵੇ ਨਿੱਕੀ ਜਿਹੀ ਹੋ ਗਈ ਚਿੜੀ, ਕਾਦੀ ਇਹਦੇ ਬਾਜ ਬਣਾਇਆ ਸੀ ਤੇ ਚਿੜੀ ਬਣ ਗਈ, ਤੇ ਇਹਨੇ ਹੌਲੀ ਹੌਲੀ ਗੋਡੇ ਕੋਲੇ ਅੱਪੜ ਜਾਣਾ ਹੀ। ਜੇ ਨਾ ਬਾਈ ਅੰਮ੍ਰਿਤਪਾਲ ਦੇ ਵਿਚਾਰ ਸੁਣਦਾ ਤੇ ਨਾ ਇਹ ਕੰਮ ਕਰਦਾ ਤੇ ਇਹ ਤਾਂ ਖਤਮ ਹੋ ਗਿਆ ਸੀ। ਖਤਮ ਇਹੋ ਜਿਹੇ ਯਾਰ ਆਪਾਂ ਸਵੇਰੇ ਨਾ ਤੂੰ ਆਣਾ ਜਿਨ੍ਹਾਂ ਨੇ ਸੈਦਕ ਤੇ ਰਹਿ ਕੇ ਇਹ ਵੀਰ ਨੂੰ ਦਵਾਈ ਬੂਟੀ ਵੀ ਦਵਾਈ ਦੀ ਆ, ਸਾਰਾ ਕੁਝ ਕਰੀਦਾਗਾ, ਪੂਰਾ ਧਿਆਨ ਰੱਖਿਆ ਜਾਂਦਾ। ਹੋਰ ਵੀ ਨੌਜਵਾਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਆਓ ਆਪਾਂ ਜਿੱਥੇ ਸੀਸ ਧਰਨਾ ਨਾ ਗੁਰੂ ਦੇ ਚਰਨਾਂ 'ਚ, ਉੱਥੇ ਆ ਕੇ ਧਰਗੇ ਤੇ ਆਪਦਾ ਅਸਲੀ ਜੀਵਨ ਸ਼ੁਰੂ ਕਰਗੇ। ਤੇ ਜੇ ਇੱਥੇ ਗੁਰੂ ਦੇ ਚਰਨਾਂ 'ਚ ਮਰ ਵੀ ਜਾਵਾਂਗੇ ਤਾਂ ਕੋਈ ਗੱਲ ਨਹੀਂ, ਤੇ ਆਏ ਸਾਰੇ ਭੈਣ ਭਰਾਵਾਂ ਦਾ ਸਾਥ ਦੇਈਏ ਤੇ ਇਹਨਾਂ ਦੀ ਸੇਵਾ ਕਰੀਦੀ ਹੈ, ਲੱਤਾਂ ਬਾਹਾਂ ਇਹਨਾਂ ਦੀਆਂ ਨੱਪੀ ਦੀਆਂ ਸੇਵਾ ਕਰੀਦੀ ਹੈ। ਮਹਾਰਾਜ ਸਾਹਿਬ ਚੜ੍ਹਦੀ ਕਲਾ ਬਖਸ਼ਣ। ਤੇਰੀ ਡਿਊਟੀ ਆਪਣੇ ਮਤਲਬ ਮੈਂ ਵੀ ਅੱਜ ਆਇਆ ਤੇ ਮੈਂ ਵੀ ਭਰਾ ਨਾ, ਮੈਂ ਆਪਾਂ ਕਿਹਾ ਕਿ ਗੁਰਸਿੱਖ ਭਰਾ ਜਦੋਂ ਚੂਕਦਾ ਹੀ ਤੇ ਬੜੀ ਮਹਾਰਾਜ ਦੀ ਚੜ੍ਹਦੀ ਕਲਾ ਵਾਲਾ ਕੰਮ ਆਪਾਂ ਕਰਨੇ ਪਏ ਆ। ਬਿਲਕੁਲ ਬਿਲਕੁਲ, ਇੱਕ ਗੁਰਸਿੱਖ ਭਰਾ ਦੀ ਸੇਵਾ ਯਾਰ, ਸੱਚੇ ਪਾਤਸ਼ਾਹ ਸਾਨੂੰ ਸੇਵਾ ਬਖਸ਼ਦਾ ਰਵੇ ਦਾਤਾ। ਜਿੰਨੇ ਵੀ ਕੋਈ ਭੈਣ ਭਰਾ ਆਉਣਗੇ ਸਾਨੂੰ ਉਹਨਾਂ ਦੇ ਚਰਨਾਂ ਨੂੰ ਅਸੀਂ ਆਪਦੇ ਗੁਰਸਿੱਖ ਭਰਾ ਦੀਆਂ ਲੱਤਾਂ ਨੱਪਦੇ ਆ, ਗੁਰਸਿੱਖ ਭਰਾ ਦੀਆਂ ਨੱਪਾਂਗੇ। ਤੇ ਹੋਰ ਵੀ ਜਿੰਨੇ ਭੈਣ ਭਰਾ ਆਉਣਗੇ ਉਹਨਾਂ ਨੂੰ ਬਾਣੀ ਵੀ ਸਿਖਾਵਾਂਗੇ, ਲੱਤਾਂ ਵੀ ਨੱਪਾਂਗੇ। ਚੜ੍ਹਦੀ ਕਲਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਰਨੀ ਆ, ਹਿੰਮਤ ਬਲ ਗੁਰੂ ਨੇ ਬਖਸ਼ਣਾ। ਵੇਖੋ ਜ਼ਹਿਰਾਂ ਤਾਂ ਆਪਾਂ ਲੱਖਾਂ ਖਾਣੇ ਆ, ਖਾਣ ਪੀਣ ਚ ਵੀ ਸਾਡੇ ਜ਼ਹਿਰਾਂ, ਤੇ ਇੱਕ ਗੁਰੂ ਦੇ ਦਾਤ ਅੰਮ੍ਰਿਤ ਦੀ ਆ ਜਿਹਨੇ ਸਾਨੂੰ ਬਚਾਉਣਾ। ਤੇ ਨਹੀਂ ਤਾਂ ਸਰਕਾਰਾਂ ਨੇ ਵੀ ਸਾਨੂੰ ਲੁੱਟ ਲਿਆ, ਲੋਟੂ ਸਰਕਾਰਾਂ ਨੇ, ਹੋਰ ਵੀ ਸਾਰੇ ਕਾਸਿਆਂ ਨੇ ਲੁੱਟ ਲਿਆ। ਤੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤੇ ਆਪ ਦੇ ਪਰਿਵਾਰਾਂ ਨੂੰ ਬਚਾਉਣਾ ਚਾਹੁੰਦੇ ਆ ਤੇ ਗੁਰੂ ਦੇ ਚਰਨਾਂ 'ਚ ਆ ਕੇ ਸੀਸ ਧਰਗੇ। ਤੇ ਇੱਥੇ ਅਸੀਂ ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੇ ਮਨ ਮਾਹੇ। ਜਿਨ੍ਹਾਂ ਦੇ ਪ੍ਰਮਾਤਮਾ ਦਾ ਨਾਮ ਦਾ ਵਾਸਾ ਹੋ ਗਿਆ ਨਾ, ਉਹ ਕਦੇ ਨਾ ਮਰਦੇ ਆ ਤੇ ਨਾ ਠੱਗੇ ਜਾਂਦੇ ਆ। ਤੇ ਇਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੋਈ ਨਹੀਂ ਮਰਦਾਗਾ ਆ ਕੇ, ਤੇ ਇੱਥੇ ਸਦਾ ਹੀ ਜਿਉਂਦਾ ਰਹਿੰਦਾ ਇਨਸਾਨ, ਤੇ ਚੜ੍ਹਦੀ ਕਲਾ ਨਾਲ ਆਪਦਾ ਜੀਵਨ ਬਸਰ ਕਰਦੇ ਆ। ਤੇ ਵੀਰ ਨੂੰ 30 ਤਰੀਕ ਦਾ ਪੇਸ਼ ਹੋਇਆ, ਤੇ ਉਸ ਦਿਨ ਦਾ ਇਹ ਬੰਦਾ 29 ਤੋਂ ਪਹਿਲਾਂ ਨਸ਼ਾ ਕਰਕੇ ਇੱਥੇ ਪਹੁੰਚਿਆ ਸੀਗਾ, ਤੇ ਉਸ ਤੋਂ ਬਾਅਦ ਡਿੱਗਦਾ ਢੈਂਦਾ ਨਸ਼ੇ ਨਾਲ ਫੁੱਲ। ਤੇ ਉਸ ਤੋਂ ਬਾਅਦ ਇਹ ਵੀਰ ਨੇ ਨਸ਼ਾ ਨਹੀਂ ਕੋਈ ਇੱਥੇ ਆ ਕੇ ਨਹੀਂ ਕੀਤਾ। ਉਦੋਂ ਮੈਂ ਵੀ ਅਮਰਤ ਉਦੋਂ ਇਕੱਠੇ ਹੀ ਜਾਗੇ, ਇੱਕੇ ਬਾਟੇ ਚੋਂ ਛਕਿਆ ਕਿ ਇੱਕੋ ਬਾਟੇ ਦੇ ਧਾਰਨ। ਆ ਜੇ ਸਾਡਾ 20ਵੀਂ ਸਦੀ ਦਾ ਮਹਾਨ ਜਰਨੈਲ ਬਾਬਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ, ਸਾਡਾ ਬਾਪੂ, ਸਾਡਾ ਪਿਓ, ਜਿਨ੍ਹਾਂ ਦੀ ਤਸਵੀਰ ਤੋਂ ਵੈਰੀ ਡਰਦੇ ਨੇ। ਤੇ ਨਾਲ ਸਾਡਾ ਦੀਪ ਸਿੱਧੂ ਜਿਹਨੇ ਸੁੱਤੀ ਕੌਮ ਜਗਾਈ ਸੀ, ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਖਾਲਤਾਂ ਦਾ ਨਾਰਾ ਲਾਉਣ ਤੇ ਡਰਦੇ ਹੁੰਦੇ ਸੀ, ਤੇ ਇਹਨੇ ਸਾਨੂੰ ਉਹਦੇ ਚ ਲਿਆਂਦਾ। ਬਿਲਕੁਲ ਬਿਲਕੁਲ। ਜੇ ਹੁਣ ਕਿਸੇ ਨੇ ਕੋਈ ਅਸਲੀ ਮਾਰਗ ਸਾਨੂੰ ਕਿਸੇ ਵੀਰ ਨੇ, ਭਾਵੇਂ ਮੋਨਾ ਸੀ, ਸਾਡੇ ਕਈ ਸਾਧਾਂ ਬੁੱਚੜਾਂ ਨਾਲੋਂ ਚੰਗਾ ਰਹਿ ਗਿਆ ਇਹ ਵੀਰ, ਜਿਹਨੇ ਸਾਨੂੰ ਆਲੀਸ਼ਾਨ ਮਹਿਲਾਂ ਚੋਂ ਉੱਠ ਕੇ ਆ ਕੇ ਤੇ ਤੱਪੜਾਂ ਤੇ ਬਹਿ ਕੇ ਸਾਨੂੰ ਇੱਕ ਵਾਰੀ ਫੇਰ ਦਿਖਾਤਾ ਵੀ ਸਿੱਖੀ ਦਾ ਫਲਸਫਾ ਕੀ ਸੀਗਾ। ਤੇ ਨਹੀਂ ਤਾਂ ਅੱਜ ਸਾਧ ਜਿਵੇਂ ਹੁਣ ਅੰਮ੍ਰਿਤਪਾਲ ਵੀਰ ਦਾ ਵਿਰੋਧ ਕਰਦੇ ਆ ਨਾ ਆਏ ਦਾ, ਤੇ ਇਹਨਾਂ ਨੂੰ ਆਪਦਾ ਫਿਕਰ ਬਣਿਆ ਪਿਆ ਵੀ ਸਾਡੀਆਂ ਸਟੇਜਾਂ ਖੋਹ ਲੈਣਗੇ ਤੇ ਸਾਡਾ
ਰੋਟੀ ਨਹੀਂ ਚੱਲਣੀ ਗੀ। ਤੇ ਨਹੀਂ ਸਾਡੇ ਉਹਨਾਂ ਜਥੇਦਾਰਾਂ ਨਾਲ ਤਾਂ ਕਈ ਗੁਣੇ ਚੰਗਾ ਇਹ ਵੀਰ ਆ ਵੀ ਜਿਨ੍ਹਾਂ ਨੇ ਸਾਡੀ ਬਗਰਿਆੜੀ 'ਚ ਪਿੱਠ ਪਿੱਛੇ ਕੌਮ ਦੀ ਪਿੱਠ 'ਚ ਛੁਰੇ ਮਾਰੇ ਆ ਹੈ। ਤੇ ਉਦੋਂ ਤਾਂ ਬਿਹਤਰ ਆ ਅਸੀਂ ਅੱਜ ਤਾਈਂ ਯਾਰ ਜਿਹੜੇ ਬੰਦੇ ਨੇ ਆ ਕੇ ਤੁਹਾਨੂੰ ਹੱਕ ਸੱਚ ਦੀ ਗੱਲ ਕਰਨੀ ਸਿਖਾਤੀ, ਜਿਹੜਾ 5 ਲੱਖ ਨੌਜਵਾਨ ਇਹਦੇ ਪਿੱਛੇ ਵੀਰ ਦੇ ਭੋਗ ਤੇ ਗਿਆ, ਉਹ ਜਾਗਦੀ ਜ਼ਮੀਰ ਵਾਲੇ ਗਏ ਆ ਤੇ ਉਹਨਾਂ ਦੇ ਪਿੱਛੇ ਪਰਿਵਾਰ ਉਹਨਾਂ ਦੇ ਕਿੰਨੇ ਕਿੰਨੇ ਪਏ ਆ। ਤੇ ਉਹਨਾਂ ਨੇ ਇਹ ਜਦੋਂ ਕਾਫਲੇ ਬਣ ਗਏ ਬਹੁਤ ਵੱਡੇ ਰੂਪ 'ਚ ਜਾਣੇ ਆ ਤੇ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸੇ ਰਾਜ ਦੀ ਚੜ੍ਹਦੀ ਕਲਾ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਉਹ ਕਾਲ ਕਾਲ ਉਹ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀਓ ਆਪਣੇ ਖਾਲਸੇ ਪੰਥ ਨੂੰ ਕਰਨਾ ਤਿਆਰ ਬਰ ਤਿਆਰ। ਮੇਰੀ ਪੀਰੀ ਦੇ ਮਾਲਕੋ ਗੁਰੂ ਹਰਗੋਬਿੰਦ ਸਾਹਿਬ ਜੀਓ ਰੱਖ ਲਿਓ ਬਿਰਧ ਬਾਣੇ ਦੀ ਲਾਜ। ਧੌਂਸਿਆਂ ਨਗਾਰਿਆਂ ਨਿਸ਼ਾਨਾ ਦਿਓ ਮਾਲਕੋ ਸਤਿਗੁਰੂ ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ। ਚਿਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਗੁਰਬਰ ਅਕਾਲ ਦੇਖ ਦੇਖ ਫਤਿਹ ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸ੍ਰੀ ਅਕਾਲ।